ਅਮੀ ਜੀ ਪੁਰਾਣੇ ਵਕਤਾਂ ਦੀ ਗੱਲ ਆ, ਇੱਕ ਨਾ ਜਵਾਨ ਔਰਤ ਸੀਗੀ ਅੱਛਾ ਜੀ। ਤੇ ਉਹਦੀ ਸ਼ਾਦੀ ਨਹੀਂ ਸੀ ਹਾਲੇ ਹੋਈ। ਹਾਂਜੀ ਤੇ ਭਰਾ ਕੋਈ ਹੈ ਨਹੀਂ ਸੀ ਤੇ ਮਾਂ ਵੀ ਨਹੀਂ ਸੀ, ਮਾਂ ਵੀ ਫੌਤ ਹੋ ਗਈ ਸੀ। ਹਾਂਜੀ। ਸਿਰਫ ਉਹਦਾ ਬਾਪ ਸੀ, ਉਹ ਵੀ ਜ਼ਾਇਫ ਸੀ, ਬਿਮਾਰ ਰਹਿੰਦਾ ਸੀ ਵਿਚਾਰਾ। ਅੱਛਾ ਜੀ। ਉਹ ਨਾ ਕਿਸੇ ਦੇ ਘਰ ਕੰਮ ਕਰਦੀ ਸੀ। ਹਾਂ ਜਿੱਦਾਂ ਅੱਜ ਕੱਲ ਅਮੀਰ ਲੋਕਾਂ ਦੇ ਘਰ ਕੋਠੀਆਂ ਤੇ ਕੁੜੀਆਂ ਕੰਮ ਕਰਦੀਆਂ, ਰੋਟੀ ਰੂਟੀ ਪਕਾਤੀ ਹਾਂ ਤੇ ਝਾੜੂ ਛਾੜੂ ਮਾਰ ਦਿੱਤਾ, ਘਰ ਦਾ ਕੰਮ ਸ਼ਮ ਕਰਤਾ, ਸਫਾਈਆਂ ਕਰਤੀਆਂ। ਹਾਂਜੀ ਇਦਾਂ ਉਹ ਕਿਸੇ ਦੇ ਕੋਠੀਆਂ ਵਾਲੇ ਦੇ ਜਾਂ ਅਮੀਰ ਕਿਸੇ ਘਰ ਦੇ ਕੰਮ ਕਰਦੀ ਸੀਗੀ ਜੀ। ਹਾਂਜੀ। ਉਹ ਨਾ ਕਿਤੇ ਹੋ ਗਈ ਵਿਚਾਰੀ ਬਿਮਾਰ। ਅੱਛਾ ਜੀ। ਬਿਮਾਰ ਹੋ ਗਈ ਤੇ ਬਿਮਾਰ ਥੋੜੀ ਲੰਬੀ ਹੋ ਗਈ, ਮਤਲਬ ਕੋਈ 10-15 ਦਿਨ ਮਹੀਨਾ ਜਾਂ ਕਾਫੀ ਦੇਰ ਬਿਮਾਰ ਰਹਿ ਗਈ। ਹਾਂਜੀ। ਉਹ ਜਿੰਨੇ ਹੁਣ ਗਰੀਬ ਘਰਾਂ 'ਚ ਕਿੰਨੇ ਕੁ ਪੈਸੇ ਹੁੰਦੇ ਆ ਜੀ। ਹਾਂਜੀ ਹਾਂਜੀ। ਉਹ ਜਿੰਨਾ ਕੁ ਨਿਜ਼ਾਮ ਚੱਲਿਆ ਬਾਅਦ 'ਚ ਨਾ ਬਾਪ ਜਿਹੜਾ ਉਹ ਬੜਾ ਪਰੇਸ਼ਾਨ ਕਿ ਮੈਂ ਆਪਣੀ ਧੀ ਦਾ ਹੁਣ ਇਲਾਜ ਵੀ ਨਹੀਂ ਕਰਵਾ ਸਕਦਾ ਹੈਗਾ। ਹਾਂਜੀ। ਮੈਂ ਹੁਣ ਆਪਣੀ ਧੀ ਦਾ ਇਲਾਜ ਕਿੱਦਾਂ ਕਰਵਾਵਾਂ, ਹਾਂਜੀ। ਘਰ 'ਚ ਪੈਸਾ ਕੋਈ ਨਾ। ਹਾਂਜੀ। ਉਹ ਬਾਪ ਨਾ ਉਸ ਕੋਠੀ ਤੇ ਜਾਂ ਉਸ ਚੌਧਰੀਆਂ ਦੇ ਜਾਂ ਉਸ ਵੱਡੇ ਘਰ ਚਲਾ ਗਿਆ ਅਮੀਰ ਲੋਕਾਂ ਦੇ, ਜਿੱਥੇ ਉਹ ਕੁੜੀ ਕੰਮ ਕਰਦੀ ਸੀ। ਅੱਛਾ ਜੀ। ਉੱਥੇ ਉਹਨਾਂ ਨੂੰ ਜਾ ਕੇ ਕਹਿੰਦਾ ਜਿਹੜੀ ਬੱਚੀ ਤੁਹਾਡੇ ਘਰ ਕੰਮ ਕਰਦੀ ਸੀ ਨਾ, ਉਹ ਮੇਰੀ ਬੱਚੀ ਸੀ ਤਾਂ ਬਿਮਾਰ ਬਹੁਤ ਜ਼ਿਆਦਾ ਆ। ਹਾਂਜੀ। ਉਹਦੀ ਦਵਾਈ ਵਾਸਤੇ ਪੈਸੇ ਵੀ ਨਹੀਂ ਹੈਗੇ ਹਾਂ ਤੇ ਲਿਹਾਜ਼ਾ ਮੈਨੂੰ ਨਾ ਤੁਸੀਂ ਉਧਾਰੇ ਪੈਸੇ ਦੇ ਦਿਓ। ਹਾਂਜੀ। ਉਹ ਅੱਗਿਓਂ ਜਿਹੜਾ ਮਾਲਕ ਸੀ ਨਾ, ਹਾਂ। ਉਹ ਕਹਿੰਦਾ ਕਿ ਮੈਂ ਉਧਾਰੇ ਪੈਸੇ ਤਾਂ ਦੇ ਦੇਵਾਂਗਾ, ਲੇਕਿਨ ਇਹ ਪੂਰੇ ਕਿਹਨੇ ਕਰਨੇ ਆ। ਓਹੋ। ਉਹ ਬਾਬਾ ਜੀ ਕਹਿੰਦਾ ਕਿ ਮੈਂ ਨਾ ਉਹਦੀ ਜਗ੍ਹਾ ਤੇ ਕੰਮ ਕਰਾਂਗਾ ਹਾਂਜੀ। ਤੇ ਤੁਹਾਡੇ ਪੈਸੇ ਮੈਂ ਚੁਕਤਾ ਕਰ ਦਿਆਂਗਾ, ਮਤਲਬ ਜਿੰਨਾ ਕੁ ਤੁਹਾਡੇ ਪੈਸੇ ਬਣਨਗੇ ਉਨੀ ਦੇਰ ਮੈਂ ਕੰਮ ਕਰੀ ਜਾਊਂਗਾ, ਜਦੋਂ ਠੀਕ ਹੋ ਜਾਊਗੀ ਤੇ ਫਿਰ ਉਹ ਆਣ ਲੱਗ ਜੂਗੀ। ਹਾਂ ਉਹ ਮਾਲਕ ਮਕਾਨ ਕਹਿੰਦਾ ਠੀਕ ਆ ਵੀ ਸਫਾਈ ਸੁਫਾਈ ਕਰਨੀ, ਜੋ ਕੰਮ ਸ਼ਮ ਕਰਨਾ ਆ ਹਾਂ। ਉਹ ਤੂੰ ਕਰੀ ਜਾ। ਹਾਂਜੀ। ਉਹ ਬਾਬਾ ਜੀ ਕੰਮ ਕਰਨ ਲੱਗ ਗਏ ਤੇ ਕਹਿੰਦੇ ਮੈਨੂੰ ਪੈਸੇ ਜ਼ਰੂਰ ਦੇ ਦਿਓ, ਮੈਂ ਆਪਣੀ ਬੱਚੀ ਦਾ ਇਲਾਜ ਕਰਵਾ ਲਵਾਂ। ਉਹ ਕਹਿੰਦੇ ਠੀਕ ਆ। ਕਹਿੰਦਾ ਪਹਿਲੇ ਪੈਸੇ ਦੇ ਦਿਓ। ਉਹਨੇ ਕਿਹਾ ਅੱਛਾ ਦੇ ਦਾਂਗੇ। ਹਾਂ। ਅਗਲਾ ਦਿਨ ਹੋਇਆ ਤੇ ਬਾਬਾ ਜੀ ਫੇਰ ਕੰਮ ਕਰਕੇ ਤੇ ਵਾਪਸ ਗਏ ਤੇ ਦੁਬਾਰਾ ਵਾਪਸ ਆਏ ਤੇ ਆ ਕੇ ਕਹਿੰਦੇ ਮਾਲਕ ਮਕਾਨ ਨੂੰ ਕਿ ਉਹਨੂੰ ਮਾਲਕ ਨੂੰ ਨਾ ਆਪਣੇ ਜਿਹੜਾ ਸੀ ਜਿਹਦੇ ਘਰ ਕੰਮ ਕਰਦਾ ਸੀ, ਹਾਂਜੀ। ਕਹਿੰਦਾ ਜੀ ਚੋਰ ਸਾਹਿਬ ਇਦਾਂ ਆ ਕਿ ਮੇਰੀ ਬੱਚੀ ਬੜੀ ਬਿਮਾਰ ਆ, ਘਰ ਖਾਣ ਨੂੰ ਵੀ ਕੁਛ ਨਹੀਂ ਤੇ ਪੈਸੇ ਥੋੜੇ ਜਿਹੇ ਕਿਹਾ ਸੀਗਾ ਕਿ ਮੈਨੂੰ ਦੇ ਦਿਓ ਤੇ ਮੈਂ ਤੁਹਾਡੇ ਘਰ ਕੰਮ ਕਰੀ ਜਾਣਾ। ਅੱਛਾ। ਉਹ ਕਹਿੰਦਾ ਅੱਛਾ ਚਲੋ ਕੱਲ ਨੂੰ ਦੇਖਦੇ ਆ, ਦੇ ਦਾਂਗੇ ਪੈਸੇ ਤੈਨੂੰ। ਹਾਂ। ਤੇ ਉਹ ਦੂਸਰਾ ਦਿਨ ਹੋਇਆ, ਉਹ ਚਲਾ ਗਿਆ ਕੰਮ ਸ਼ਮ ਕੀਤਾ, ਸ਼ਾਮ ਨੂੰ ਚਲਾ ਗਿਆ। ਦੂਸਰੇ ਦਿਨ ਹੋਇਆ ਫਿਰ ਆਇਆ, ਆ ਕੇ ਕੰਮ ਸ਼ਮ ਕੀਤਾ, ਜਾਣ ਲੱਗਾ। ਬਾਬਾ ਜੀ ਕਹਿੰਦੇ ਕਿ ਚੋਰ ਸਾਹਿਬ ਮੇਰੀ ਬੱਚੀ ਬੜੀ ਬਿਮਾਰ ਆ ਤੇ ਖਾਣ ਨੂੰ ਘਰ ਕੁਛ ਨਹੀਂ ਹੈਗਾ, ਮੈਨੂੰ ਪੈਸੇ ਦੇ ਦਿਓ। ਹਾਂਜੀ। ਉਹ ਕਹਿੰਦਾ ਓਹੋ ਅੱਛਾ ਬਾਬਾ ਜੀ ਮੈਨੂੰ ਯਾਦ ਭੁੱਲ ਗਿਆ, ਕੱਲ ਨੂੰ ਮੈਂ ਬੈਂਕ ਚੋਂ ਲਿਆ ਕੇ ਤੁਹਾਨੂੰ ਪੈਸੇ ਦੇਵਾਂਗਾ। ਓਹੋ। ਉਹ ਬਾਬਾ ਜੀ ਫਿਰ ਉਮੀਦ ਤੇ ਚਲਾ ਗਿਆ ਕਿ ਚਲੋ ਕੋਈ ਨਹੀਂ ਕੱਲ ਨੂੰ ਤੇ ਮਿਲੇ ਹੀ ਜਾਣੇ ਆ। ਹਾਂਜੀ। ਏਦਾਂ ਕਰਦੇ ਨਾ 3 4 5 6 ਦਿਨ ਗੁਜ਼ਰ ਗਏ। ਹਾਂਜੀ। ਤੇ ਜਿਹੜਾ ਮਾਲਕ ਸੀ ਨਾ, ਉਹ ਚੌਧਰੀ ਸੀਗਾ ਜਿਹੜਾ, ਉਹ ਨਾ ਕਿਤੇ ਹੱਜ ਯਾਨੀ ਕਿ ਉਮਰਾ ਜਾਂ ਹੱਜ ਕਰਨ ਚੱਲਾ। ਅੱਛਾ। ਉਹਦਾ ਕੋਈ ਵੀਜ਼ਾ ਵੂਜ਼ਾ ਆ ਗਿਆ। ਹਾਂਜੀ। ਉਹ ਬਾਬਾ ਜੀ ਦੇਖਦੇ ਰਹੇ, ਜਦੋਂ ਸਾਰਿਆਂ ਨੂੰ ਮਿਲਿਆ ਉਹ ਬੰਦਾ ਤੇ ਬਾਬਾ ਜੀ ਵੀ ਕੋਲ ਚਲੇ ਗਏ। ਹਾਂਜੀ। ਜਾ ਕੇ ਕਹਿੰਦੇ ਜੀ ਗੱਲ ਸੁਣੋ ਚੋਰ ਸਾਹਿਬ। ਕਹਿੰਦੇ ਹਾਂ। ਕਹਿੰਦੇ ਹੁਣ ਤੁਸੀਂ ਹੱਜ ਤੇ ਚਲੇ ਜਾਣਾ ਤੇ ਮੈਨੂੰ ਪੈਸੇ ਤਾਂ ਦੇ ਜਵੋ। ਹਾਂਜੀ। ਮੇਰੀ ਬੱਚੀ ਬੜੀ ਬਿਮਾਰ ਹੈ, ਚਲੋ ਮੈਂ ਆਪਣੀ ਬੱਚੀ ਦਾ ਇਲਾਜ ਕਰਵਾ ਲੂੰਗਾ, ਘਰ ਖਾਣ ਨੂੰ ਵੀ ਕੁਛ ਨਹੀਂ। ਹਾਂਜੀ। ਅੰਮੀ ਜੀ ਉਹ ਜਿਹੜਾ ਚੌਧਰੀ ਸੀ ਨਾ, ਅਮੀਰ ਬੰਦਾ ਸੀ, ਉਹ ਕਿਉਂ ਬਾਬਾ ਜੀ ਨੂੰ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ? ਅੱਛਾ। ਤੇਰੇ ਮੈਂ ਆਧਾਰ ਪੈਸੇ ਦੇਣੇ ਆ, ਤੈਨੂੰ ਹਾਲੇ ਪੂਰਾ ਮਹੀਨਾ ਤੇ ਕੰਮ ਕਰਦੇ ਨੂੰ ਨਹੀਂ ਹੋਇਆ, ਤੂੰ ਮੈਨੂੰ ਮਹਿਮਾਨਾਂ ਦੇ ਸਾਹਮਣੇ ਜ਼ਲੀਲ ਕਰ ਰਿਹਾ। ਉਸ ਬਜ਼ੁਰਗ ਆਦਮੀ ਦੀ ਨਾ ਬੜੀ ਬਿਸਤੀ ਕੀਤੀ ਤੇ ਉਹਨੂੰ ਦਬਕੇ ਮਾਰ ਕੇ ਘਰੋਂ ਘੱਲ ਦਿੱਤਾ। ਅੱਛਾ। ਤੇ ਉਹ ਵਿਚਾਰਾ ਰੋਂਦਾ ਹੋਇਆ ਚਲਾ ਗਿਆ। ਹਾਂਜੀ। ਉੱਥੇ ਕੋਈ ਅੱਲਾਹ ਤਾਲਾ ਦਾ ਨੇਕ ਬੰਦਾ ਸੀਗਾ, ਜਿੱਦਾਂ ਹੱਜ ਕਰਨ ਜਾਂਦੇ ਆ ਉਹ ਇਕੱਠੇ ਜਾਂਦੇ ਆ ਨਾ। ਹਾਂਜੀ ਹਾਂਜੀ। ਅੰਮੀ ਜੀ ਜਿਹੜੇ ਉਹਦੇ ਨਾਲ ਜਾਣੇ ਸੀ ਨਾ ਬੰਦੇ, ਉਹਨਾਂ ਚੋਂ ਇੱਕ ਬੰਦਾ ਉੱਠਿਆ, ਉੱਠ ਕੇ ਏਦਾਂ ਹੀ ਬਾਹਰ ਨਿਕਲਿਆ, ਜਾ ਕੇ ਬਾਬਾ ਜੀ ਦੇ ਪਿੱਛੇ ਗਿਆ ਤੇ ਜਾ ਕੇ ਬਾਬਾ ਜੀ ਨੂੰ ਜਿਹੜੇ ਪੈਸੇ ਸੀਗੇ ਨਾ ਉਹਦੇ ਕੋਲ ਉਹਨੂੰ ਦੇ ਦਿੱਤੇ। ਕਹਿੰਦਾ ਬਾਬਾ ਜੀ ਆ ਮੇਰਾ ਹੱਜ ਹੋ ਗਿਆ, ਸਮਝ ਲਓ। ਤੇ ਗੱਲ ਆ ਅੰਮੀ ਜੀ ਇਹ ਕਿ ਅੱਜ ਕੱਲ ਨਾ ਖਾਂਦੇ ਪੀਂਦੇ ਅਸੀਂ ਲੋਕ ਐਸੇ ਆ ਕਿ ਅਸੀਂ ਗਰੀਬ ਵਾਲੇ ਇਹ ਨਹੀਂ ਦੇਖਦੇ ਕਿ ਉਹਨੂੰ ਅਗਰ 10 ਰੁਪਏ ਦੀ ਜ਼ਰੂਰਤ ਆ, ਅਸੀਂ ਕਹਿੰਦੇ ਲੈ ਉਹ 10 ਰੁਪਏ ਚੀਜ਼ ਕੀ ਹੁੰਦੀ ਹੈ, 10 ਰੁਪਏ ਦੀ ਖਾਤਰ ਸਾਨੂੰ ਪਰੇਸ਼ਾਨ ਕਰਨ ਡਿਆ ਆ। ਇਹ ਨਹੀਂ ਸੋਚਦੇ ਕਿ ਉਹ 10 ਰੁਪਏ ਸਾਡੇ ਵਾਸਤੇ ਤਾਂ ਕੋਈ ਵੈਲਿਊ ਨਹੀਂ ਰੱਖਦੇ। ਹੋ ਸਕਦਾ ਉਹਦੇ ਵਾਸਤੇ ਕਿੰਨੀ ਕੁ ਵੈਲਿਊ ਰੱਖਦੇ ਹੋਣ। ਕਿੰਨੀ ਜ਼ਰੂਰਤ ਅਗਰ 100 200 ਅਸੀਂ ਬੱਚਿਆਂ ਨੂੰ ਖਾਣ ਨੂੰ ਦੇ ਦਿੰਨੇ ਆ, ਸਾਡਾ ਬੱਚਾ ਜ਼ਿੱਦ ਕਰਕੇ ਮੰਗ ਲਵੇ ਨਾ ਕਿ ਅਸੀਂ ਪਾਪਾ ਅਭੀ ਲੂੰਗਾ, ਮਮਾ ਅਭੀ ਲੂੰਗਾ, ਉਹਨੂੰ ਤਾਂ ਦੇ ਦਿੰਨੇ। ਉਸ ਟਾਈਮ ਨਹੀਂ ਕਹਿੰਦੇ ਕਿ ਮਹਿਮਾਨਾਂ ਦੇ ਸਾਹਮਣੇ ਸਾਨੂੰ ਤੰਗ ਕਰਦਾ। ਜੇ ਕੋਈ ਗਰੀਬ ਕਹਿ ਦਿੰਦਾ ਕਿ ਜਾਂ ਕੋਈ ਮੰਗਣ ਆ ਜਾਂਦਾ ਕਿ ਬਾਜੀ ਭਰਾ ਮੈਨੂੰ 200 ਰੁਪਈਆ 500 ਰੁਪਈਆ ਤੇ ਦੇ ਦਿਓ, ਹੋ ਸਕਦਾ ਉਹਦੇ ਨਾਲ ਹੀ ਨਿਜ਼ਾਮ ਚੱਲ ਜਾਵੇ। ਉਹ ਵਿਚਾਰਾ ਭੁੱਖਾ ਬੈਠਾ ਹੋਵੇ, ਉਹਦੇ ਘਰ ਮਹਿਮਾਨ ਆਏ
ਆਏ ਹੋਣ, ਹਾਂਜੀ ਕਿਸੇ ਦੇ ਘਰ ਮਹਿਮਾਨ ਆਂਦੇ ਹੁੰਦੇ ਸੀ ਪਹਿਲੇ ਵਕਤਾਂ 'ਚ, ਸਾਲਣ ਵੀ ਲੈ ਜਾਂਦੇ ਹੁੰਦੇ ਹਾਂ ਸੀ, ਲੈ ਜਾਂਦੇ ਦੁੱਧ ਵੀ ਲੈ ਜਾਂਦੇ ਹੁੰਦੇ ਸੀ, ਆਧਾਰ ਪੈਸੇ ਵੀ ਲੈ ਜਾਣੇ, ਹਾਂਜੀ ਕਹਿਣਾ ਇਹਨਾਂ ਦੇ ਘਰ, ਬਲਕਿ ਕਹਿਣਾ ਪਹਿਲੇ ਜ਼ਮਾਨੇ 'ਚ ਕਿ ਇਹਨਾਂ ਦੇ ਘਰ ਮਹਿਮਾਨ ਆਏ ਆ ਪਿੰਡਾਂ ਥਾਵਾਂ ਦੇ ਵਿੱਚ। ਹਾਂਜੀ ਪੰਜਾਬੀ ਜਿਹੜੇ ਸਾਡੇ ਹੁੰਦੇ ਸੀ ਕਹਿਣਾ ਇਹਨਾਂ ਦੇ ਘਰ ਮਹਿਮਾਨ ਆਏ ਆ, ਇਹਨਾਂ ਨੂੰ ਉਹ ਦੇ ਕੇ ਆਓ, ਆਟਾ ਊਟਾ ਪੁੱਛ ਲਓ ਕਿ ਹੈਗਾ ਕਿ ਨਹੀਂ ਹੈਗਾ। ਹਾਂਜੀ ਤੇ ਅਗਰ ਕੋਈ ਤੁਹਾਡੇ ਕੋਲ 500 ਹਜ਼ਾਰ ਮੰਗਣ ਆਂਦਾ ਤੇ ਜ਼ਰੂਰ ਉਹਨੂੰ ਦਿਆ ਕਰੋ, ਇਹ ਨਾ ਕਿਹਾ ਕਰੋ ਅੱਛਾ ਕੱਲ ਨੂੰ ਦਵਾਂਗੇ, ਬੈਂਕ ਚੋਂ ਕਢਵਾ ਕੇ ਦਵਾਂਗੇ, ਲੈ ਇਹਨੇ ਤਾਂ 2000 ਵਾਸਤੇ ਸਾਨੂੰ ਪਰੇਸ਼ਾਨ ਕੀਤਾ ਹੋਇਆ, ਹਾਂਜੀ ਇਹਦੇ ਅਸੀਂ ਉਧਾਰੇ ਦੇਣੇ ਆ। ਹਾਂਜੀ ਉਹ ਵਿਚਾਰਾ ਪਤਾ ਨਹੀਂ ਕਿੰਨਾ ਕੁ ਪਰੇਸ਼ਾਨ ਆ। ਉਹ ਕਹਿੰਦੇ ਹੁੰਦੇ ਆ ਅੰਮੀ ਜੀ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਤੇ ਅੱਲਾਹ ਪਾਕ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਹੱਸਦੇ ਵਸਦੇ ਰਹੋ। ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਤੱਕ ਪਹੁੰਚੇ ਔਰ ਕਿਸੇ ਗਰੀਬ ਦਾ ਫਾਇਦਾ ਹੋ ਜਾਏ। ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।